अस्सलाम वालेकुम जी नादरीन, कैसे हैं आप सब? ठीक ठाक है माशाल्लाह। मैं जो पिछली ਵਾਰੀ ਦੁਬਈ ਆਇਆ ਸੀ ਨਾ ਤਾਂ ਮੈਂ ਤੁਹਾਨੂੰ ਕਿਹਾ ਸੀ ਕਿ ਯਾਰ ਆਪਣੀਆਂ ਵੀਡੀਓਜ਼ ਭੇਜੋ। ਸਰ ਬਹੁਤ ਵੀਡੀਓਜ਼ ਆਈਆਂ ਨੇ, ਬਹੁਤ ਦੋਸਤਾਂ ਨੇ ਵੀਡੀਓਜ਼ ਭੇਜੀਆਂ ਨੇ। ਠੀਕ ਹੈ ਜੀ, ਤੇ ਆਪਾਂ ਟਾਈਮ ਨਹੀਂ ਜ਼ਾਇਆ ਕਰਨਾ। ਸਭ ਤੋਂ ਪਹਿਲੇ ਵੀਡੀਓਜ਼ ਦੇਖਦੇ ਹਾਂ, ਮੈਸੇਜ ਵੀ ਪੜਾਂਗੇ ਕੁਝ ਬਹੁਤ ਸਾਰੇ ਹਵਾਲਿਆਂ ਦੇ ਨਾਲ। ਠੀਕ ਹੈ ਜਨਾਬ, ਤੇ ਕੁਝ ਹੋਰ ਵੀ ਗੱਲਾਂ ਬਾਤਾਂ ਕਰਾਂਗੇ। ਲਓ ਜੀ, ਸਭ ਤੋਂ ਪਹਿਲੇ ਜਿਹੜੀ ਵੀਡੀਓ ਸਾਨੂੰ ਭੇਜੀ ਹੈ ਭਾਜੀ, ਉਹ ਆ ਭਾਜੀ ਨੇ ਭੇਜੀ ਆ। ਆਪ ਹੀ ਸੁਣ ਲਓ ਇਹਨਾਂ ਦਾ ਹਿਸਾਬ ਸਾਰਾ, ਜੋ ਵੀ ਇਹਨਾਂ ਦਾ ਹਿਸਾਬ ਆ। ਹੈਲੋ ਜੀ। ਸਤਿ ਸ੍ਰੀ ਅਕਾਲ ਜਾਨੀ ਸਰ। ਜਨਾਬ ਭਾਜੀ, ਮੈਂ ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ ਵੱਡਾ ਫੈਨ ਹਾਂ। ਥੈਂਕ ਯੂ ਮੈਂ ਭਾਜੀ। ਇਸ ਵਕਤ ਨਿਊਯਾਰਕ ਤੋਂ ਗੱਲ ਕਰ ਰਿਹਾ। ਬੇਸਿਕਲੀ ਮੈਂ ਇੰਡੀਆ ਪੰਜਾਬ ਜਲੰਧਰ ਤੋਂ ਹਾਂ ਓਕੇ। ਤੇ ਮੇਰਾ ਖਿਆਲ ਨਹੀਂ ਮੈਂ ਤੁਹਾਡਾ ਕੋਈ ਟੀ ਟਾਈਮ ਮਿਸ ਕਰਦਾ ਹੋਵਾਂਗਾ। ਬਹੁਤ ਵਧੀਆ। ਫਰੀਦ ਭਾਜੀ ਨਾਲ ਵੀ ਗੱਲ ਹੋਈ 2-3 ਵਾਰ ਫੋਨ ਤੇ। ਬਹੁਤ ਵਧੀਆ ਇਨਸਾਨ ਨੇ ਸਾਰੇ ਤੁਸੀਂ। ਓਕੇ ਥੈਂਕ ਯੂ। ਬਸ ਲਓ ਜੀ, ਅਗਲੇ ਭਾਜੀ ਸੁਣਦੇ ਆ। ਤੇ ਨਾਲ ਨਾਲ ਥੈਂਕ ਯੂ ਭਾਜੀ, ਤੁਹਾਡਾ ਨਿਊਯਾਰਕ ਤੋਂ ਤੁਸੀਂ ਗੱਲ ਕਰ ਰਹੇ ਹੋ। ਮੈਨੂੰ ਲੱਗਦਾ ਪਿੱਛੇ ਨਾ ਕੋਈ ਬੈਕਰੀ ਟੈਪ ਨਿਜ਼ਾਮ ਆ ਤੁਹਾਡਾ, ਕੋਈ ਜਨਰਲ ਸਟੋਰ ਟੈਪ। ਤੇ ਭਾਜੀ ਲਵ ਯੂ, ਥੈਂਕ ਯੂ। ਨੈਕਸਟ ਜਦੋਂ ਵੀਡੀਓ ਬਣਾਉਣੀ ਹੈ ਨਾ ਤੇ ਉਹਦੇ 'ਚ ਕੋਈ ਨਾ ਕੋਈ ਗੱਲ ਕਰਨੀ ਹੈ। ਕੋਈ ਗੱਲ ਸੁਣਾ ਦਿਓ, ਕੋਈ ਆਪਣੇ ਪਿੰਡ ਦੀ ਸੁਣਾ ਦਿਓ, ਸ਼ਹਿਰ ਦੀ ਸੁਣਾ ਦਿਓ, ਕੋਈ ਤੁਹਾਡੇ ਨਾਲ ਇੱਥੇ ਅਮਰੀਕਾ 'ਚ ਕੋਈ ਵਾਕਿਆ ਆਇਆ, ਕੋਈ ਇੱਥੇ ਦੀ ਸੁਣਾ ਦਿਓ, ਕੋਈ ਸ਼ੇਅਰ ਕਰਨੀ ਸਾਡੇ ਨਾਲ। ਅਗਲਾ ਭਾਜੀ ਮੇਰਾ ਗੋਲੂ ਮੋਲੂ ਜਿਹਾ ਮੇਰਾ ਹਾਲ ਹੈ, ਦੇਖੋ ਜ਼ਰਾ ਇਹ ਸੁਣਦੇ ਹਾਂ ਹੁਣ। ਲਓ ਜੀ ਭਾਜੀ ਆ ਜਾਓ ਜ਼ਰਾ। अस्सलाम वालेकुम। बस और जी उस्ताद जी सुनाओ क्या हाल ने? ਵਧੀਆ ਭਾਜੀ ਵਧੀਆ। सेहत भी तवाला। ਹਾਂਜੀ। अच्छा उस्ताद जी मेरा नाम उमर अजीज है ਉਮਰ ते ਜੀ। मैं इस वक्त स्पेन च होना वा ते सुनाओ और सेहत भी तवाला। तुस आखे वीडियो बना के घलो ते वीडियो ते मेरे को और तो कोई लभी कोई नहीं, तो मैं चलो दुआ सलाम कर लीजिए थोड़े नाल ते कोई भी किसी किस्म का भी कोई स्पेन च कम होवे ते हुक्म करना। थोड़ा भी थोड़ा शिगरत इत्थे है, ठीक है। तो इंशाल्लाह मैं पाकिस्तान जदों भी आया मेरा चक्कर लग्या तो मैं थोड़े को लाजमी हाज़री देसां। ਠੀਕ ਆ ਭਾਜੀ। ते मेरा एक कम करना जे मैनू तुसां मिठे दा बरीद करना, मतलब शिगरत करना, ठीक है ना। ते और बाकी सेहत भी तवालन किसी किस्म के कोई स्पेन भी कम वगैरह होवे ते मैनू दसना, ठीक है। ते याद रखना मैनू अपनी दुआवां च ते इंशाल्लाह फिर मुलाकात होगी जदों पाकिस्तान में आया ते ਤੇ बाकी रब्त शर्ता मैं ते ईमेल में थोड़ी यही है भी मेरी ਤੇ कि कोई किसी किस्म का कम होवे तो मैंने दसना, ठीक ਤੇ है। बड़ी मेहरबानी। ਤੇ ਭਾਜੀ ਤੁਸੀਂ ਇਹ ਦੇਖਣਾ ਵਾ ਮੇਰੇ ਵੀਰ, ਇਸ ਵੀਡੀਓ 'ਚ ਤੂੰ ਕਿੰਨੀ ਵਾਰੀ ਤੇ ਕਿਹਾ ਵਾ। ਆ ਮੈਂ ਜ਼ਰਾ ਗਿਣਦੇ ਆਪਾਂ एकदम ਤੇ ਗਿਣਨਾ ਜਿਹਦਾ ਮੇਰੇ ਵੀਰ ਦਾ। ਆ ਦੇਖਣਾ अस्सलाम वालेकुम। और ਤੇ जी उस्ताद जी सुनाओ क्या हाल नहीं, ठीक हो? सेहत भी तवाला। अच्छा उस्ताद जी मेरा नाम उमर अजीज है ते मैं इस वक्त स्पेन च होना वा ते ਦੋ सुनाओ और सेहत भी तवाला। तुस आखे वीडियो बना के घलो ते वीडियो ते ਤਿੰਨ मेरे को और तो कोई लभी कोई नहीं, तो मैं चलो दुआ सलाम कर लीजिए थोड़े नाल ते कोई भी किसी ਚਾਰ किस्म का भी कोई स्पेन च कम होवे ते हुक्म करना। ਪੰਜ थोड़ा भी थोड़ा शिगरत इत्थे है, ठीक है। तो इंशाल्लाह मैं पाकिस्तान जदों भी आया मेरा चक्कर लग्या तो मैं थोड़े को लाजमी हाज़री देसां ते मेरा एक कम करना जे मैनू तुसां मिठे दा बरीद करना, मतलब शिगरत करना, ਠੀਕ। ठीक है ना। ते और बाकी सेहत भी तवालन किसी किस्म के कोई स्पेन भी कम वगैरह होवे ते मैनू दसना, ठीक है। ते याद रखना मैनू अपनी दुआवां च ते इंशाल्लाह फिर मुलाकात होगी जदों पाकिस्तान में आया ते ਫਿਰ ਤੇ बाकी रब्त शर्ता मैं ईमेल में थोड़ी यही है भी मेरी 12 कि कोई किसी किस्म 13 का कम होवे तो मैंने दसना, ठीक है। ਠੀਕ ਹੈ बड़ी मेहरबानी। ਠੀਕ ਹੈ। 13 ਵਾਰੀ ਤੇ ਕਿਹਾ ਜਾਨੇ। ਲੈ ਵੀ ਉਸਤਾਦ। ਤੇ ਅੱਛਾ ਇਹ ਦਾ ਹੀ ਸੁਰ ਸੀ। ਤੇ ਮੈਂ ਮਿੱਠੇ ਦਾ ਮੈਂ ਸ਼ਾਗਿਰਦ ਹੋਣਾ ਤੇ ਕੋਈ ਕੰਮ ਹੋਵੇ ਸਪੇਨ ਦੇ ਵਿੱਚ ਤਾਂ ਮੈਨੂੰ ਜ਼ਰੂਰ ਦੱਸਣਾ। ਤੇ ਤੇ ਇਹਦੀ ਮੈਂ ਛੇੜ ਪਾ ਦੇਣੀ। ਤੇ ਸਪੇਨ ਤੋਂ ਬਹੁਤ ਤੇ ਦਾ ਮੈਸੇਜ ਫੋਨ ਆਇਆ ਭਾਜੀ। ਤੇ ਚਲੋ ਹਾਂ ਵੀਰੇ, ਬਹੁਤ ਸ਼ੁਕਰੀਆ, ਥੈਂਕ ਯੂ, ਲਵ ਯੂ। ਸਪੇਨ ਦੇ ਵਿੱਚ ਕੋਈ ਕੰਮ ਹੋਇਆ ਜ਼ਰੂਰ ਦੱਸਾਂਗਾ ਭਰਾਵਾ। ਅਗਲੀ ਵੀਡੀਓ ਦੇਖਦੇ ਆ। ਅਗਲੀ ਵੀਡੀਓ ਦੇਖਣ ਜ਼ਰਾ। ਮਾਸ਼ਾਅੱਲਾ ਜੀ, ਇਹ ਦੇਖਣਾ। ਅੱਛਾ ਹਨੇਰੇ 'ਚ ਵੀਡੀਓ ਬਣਾਤੀ ਮੇਰੇ ਵੀਰ ਨੇ। ਚਲੋ अस्सलाम वालेकुम जानी भाई। वालेकुम। जानी भाई मेरा ना एक मशवरा है, अगर मुतफिक करो इस मशवरे ते। मशवरा ये है कि एक ना मतलब साल दे विच
ਕੋਈ ਐਨੀਵਨ 1 ਮਹੀਨੇ ਦੇ ਵਿੱਚ ਤੁਸੀਂ ਇੱਕ ਤਹਿਰੀਕ ਚਲਾਓ ਜਿਹਦੇ ਵਿੱਚ ਡੋਨੇਸ਼ਨਸ ਲਓ ਆਵਾਮ ਕੋਲੋਂ, ਅਤੇ ਉਹ ਡੋਨੇਸ਼ਨਸ ਲੈ ਕੇ ਅਤੇ ਕਿਸੇ ਗਰੀਬ ਮਤਲਬ ਵੀ ਜਿਸ ਤਰ੍ਹਾਂ ਰਮਜ਼ਾਨ ਆ ਰਿਹਾ, ਰਮਜ਼ਾਨ ਤੋਂ ਪਹਿਲੇ ਤਕਰੀਬਨ 1 ਮਹੀਨਾ ਪਹਿਲੇ ਤੁਸੀਂ ਆਪਣਾ ਕੋਈ ਅਕਾਊਂਟ ਨੰਬਰ ਜਾਂ ਕੋਈ ਇਸ ਤਰ੍ਹਾਂ ਦਾ ਹੋਵੇ ਨਾ, ਹਾਂ ਹਾਂ ਉਹ ਤੁਸੀਂ ਸ਼ੇਅਰ ਕੀਤਾ ਕਰੋ ਤਾਂ ਕਿ ਚਲੋ ਤੁਹਾਡੀ ਤਾਂ ਮਾਸ਼ਾਅੱਲਾ ਫੈਮਿਲੀ ਬਹੁਤ ਵੱਡੀ ਹੈ, ਅਤੇ ਤੁਸੀਂ ਇੱਕ ਜਿਹੜਾ ਨਾ ਇਹੋ ਜਿਹਾ ਫਲਾਈ ਕੰਮ ਵੀ ਲਾਜ਼ਮੀ ਕਰੋ। ਅੱਛਾ ਤੁਹਾਨੂੰ ਆਵਾਮ ਇਸ ਮਤਲਬ ਵੀ ਇਸ ਚੀਜ਼ ਵਿੱਚ ਬਹੁਤ ਸਪੋਰਟ ਕਰੇਗੀ। ਨੈਗੇਟਿਵ ਲੋਕ ਤੇ ਆਣੇ ਹੀ ਆਣੇ, ਉਹ ਤਾਂ ਤੁਹਾਨੂੰ ਵੀ ਪਤਾ ਵਾ, ਸਹੀ ਹੈ। ਅਤੇ ਤੁਸੀਂ ਪੋਜ਼ੀਟਿਵ ਥਿੰਕਿੰਗ ਰੱਖ ਕੇ ਤੇ ਕੰਮ ਸ਼ੁਰੂ ਕਰੋ, ਇਨਸ਼ਾਅੱਲਾ ਆਵਾਮ ਤੁਹਾਡੇ ਨਾਲ ਹੋਏਗੀ। ਅਤੇ ਹੋਰ ਨਹੀਂ ਤਾਂ ਰਮਜ਼ਾਨ ਦੇ ਵਿੱਚ ਚਲੋ ਲੋਕਾਂ ਨੂੰ ਰਾਸ਼ਨ ਮਿਲ ਜਾਵੇ ਜਾਂ ਕੋਈ ਇਸ ਤਰ੍ਹਾਂ ਦਾ ਜਿਹੜਾ ਨਾ, ਇਹ ਹੈ ਵੀ ਉਹਦੇ ਵਿੱਚ ਸਾਡਾ ਵੀ ਹਿੱਸਾ ਫਿਰ ਸ਼ਾਮਿਲ ਹੋ ਜਾਇਆ ਕਰੇਗਾ। ਠੀਕ ਠੀਕ, ਥੈਂਕ ਯੂ ਵੀਰੇ। ਇਹ ਜਿਹੜਾ ਮੈਂ ਰਿਐਕਟ ਕਰ ਰਿਹਾ ਸਾਂ ਨਾ, ਇਹ ਮੈਂ ਸਿਰਫ ਐਵੇਂ ਇੱਕ ਚਿੱਲ ਕਰ ਰਿਹਾ ਸਾਂ। ਗੱਲ ਮੈਂ ਤੇਰੀ ਬੜੇ ਗੌਰ ਨਾਲ ਸੁਣ ਰਿਹਾ ਸਾਂ, ਪਹਿਲੇ ਵੀ ਮੈਂ ਸੁਣ ਲਈ ਸੀ, ਅਤੇ ਇਹ ਮਾਈਂਡ ਨਹੀਂ ਕਰਨਾ, ਇਹ ਸ਼ੁਗਲ ਮੇਲਾ ਮੈਂ ਕਰਨਾ ਵੀਰੇ। ਗੱਲ ਇਹ ਹੈ ਕਿ ਇਨਸ਼ਾ ਅੱਲਾਹ ਤਾਲਾ ਕਰ ਰਿਹਾ ਮੈਂ ਜਿੰਨਾ ਜਿੰਨਾ ਹੋ ਸਕਦਾ ਇਨਸ਼ਾ ਅੱਲਾਹ ਤਾਲਾ ਕਰ ਰਿਹਾ। ਅਤੇ ਹਾਲਾਤ ਜਿਹੜੇ ਨੇ ਵੀਰੇ ਉਹ ਬਹੁਤ ਜ਼ਿਆਦਾ ਡਾਊਨ ਹੋ ਗਏ ਨੇ, ਖ਼ਾਸ ਤੌਰ 'ਤੇ ਸਾਡੇ ਪਾਕਿਸਤਾਨ ਦੇ 'ਤੇ ਬਹੁਤ ਹੀ ਜ਼ਿਆਦਾ ਵੀਕ ਹੋ ਗਏ ਨੇ। ਬਹੁਤ ਲੋਕਾਂ ਦੇ ਮੈਨੂੰ ਈਮੇਲਸ ਆਉਂਦੀਆਂ ਨੇ ਕਿ ਪੜ੍ਹ ਕੇ ਸਮਝ ਨਹੀਂ ਆਉਂਦੀ ਕਿ ਬੰਦਾ ਕਰੇ ਕੀ। ਯਕੀਨ ਕਰੋ ਬੜੀਆਂ ਬਹੁਤ ਜਿਹੜੀਆਂ ਮਤਲਬ ਬੰਦਾ ਕਹਿੰਦਾ ਕਿ ਯਾਰ ਬੜਾ ਦੁੱਖ ਵਾਲੀਆਂ, ਬੜਾ ਦਿਲ ਜਿਹੜਾ ਨਾ ਉਹ ਮਤਲਬ ਦਿਲ ਕਰਦਾ ਯਾਰ ਕੁਛ ਕਰ ਰਹੇ ਹੋ ਲੇਕਿਨ ਤੁਸੀਂ ਕਰ ਨਹੀਂ ਸਕਦੇ। ਔਰ ਇਹ ਐਸੀ ਸੂਰਤ ਹਾਲ ਆ, ਮੈਂ ਆਪਣਾ ਸਿਰਫ ਹਿਸਾਬ ਲਾ ਲਾ ਨਾ, ਸਿਰਫ ਆਪਣਾ ਮੈਂ, ਅਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਸਰ 1 ਕਰੋੜ ਰੁਪਇਆ ਮਹੀਨੇ ਦਾ ਮੇਰੇ ਕੋਲ ਹੋਵੇ ਨਾ, 1 ਕਰੋੜ ਰੁਪਇਆ ਵੀ, ਅਤੇ ਮੇਰਾ ਹਾਲ ਉਹ 5-7 ਦਿਨ 'ਚ ਮੁੱਕ ਜਾਵੇ। ਜਿੰਨੇ ਲੋਕ ਮੈਨੂੰ ਮੇਲਾਂ ਕਰਦੇ ਨੇ ਆਪਣੀ ਪ੍ਰੋਬਲਮ ਦੱਸਦੇ ਨੇ, ਅਗਰ ਮੈਂ ਹੱਲ ਕਰਾਂ ਨਾ ਸਰ, ਅਤੇ ਮੈਨੂੰ ਡੇਲੀ ਦਾ ਕਮ ਅਜ਼ ਕਮ ਵੀ ਨਾ 20-25-30 ਲੱਖ ਰੁਪਏ ਚਾਹੀਦਾ, ਅਤੇ ਮੁਮਕਿਨ ਨਹੀਂ ਹੈਗਾ। ਮਤਲਬ ਜਿੰਨਾ ਕੁ ਹੋ ਸਕਦਾ ਮੈਂ ਕਰਦਾ, ਜਿੰਨਾ ਕੁ ਕਰਵਾ ਸਕਦਾ ਕਿਸੇ ਕੋਲ ਉਹ ਵੀ ਕਰਦਾ ਮੈਂ। ਡਰ ਵੀ ਲੱਗਦਾ ਹੈ ਕਿ ਯਾਰ ਕਿਤੇ ਇਹ ਨਾ ਹੋਵੇ ਕਿ ਜਿਵੇਂ ਅੱਗੇ ਇੱਕ ਵਾਰੀ ਮੈਂ ਆਟੇ ਦਾ ਉਹ ਆਟੇ ਵਾਸਤੇ ਕੀਤਾ ਸੀ, 16-17 ਲੱਖ ਰੁਪਏ ਇਕੱਠਾ ਹੋਇਆ ਸੀ, ਅਤੇ ਉਹ ਮੈਨੂੰ ਪਤਾ ਲੱਗਾ ਜੀ ਉਹ ਮੇਰੀ ਆਸਤੀਨ 'ਚ ਪਲਣ ਵਾਲਾ ਇੱਕ ਕਰੈਕਟਰ ਸੀ, ਠੀਕ ਹੈ। ਮੈਨੂੰ ਪਤਾ ਹੀ ਨਹੀਂ ਸੀ ਵੀ ਇਹ ਮਤਲਬ ਇਹਦੇ ਚਿੱਪ ਲੱਗੀ ਰਿਕਾਰਡ ਕਰ ਰਿਹਾ। ਉਹ ਬਾਅਦ 'ਚ ਜੀ ਇਹ 70-80 ਲੱਖ ਰੁਪਏ ਆਇਆ ਸੀ, ਬਾਕੀ ਖਾ ਗਿਆ, ਬਾਕੀ ਪੀ ਗਿਆ। ਚਲੋ ਕੋਈ ਗੱਲ ਨਹੀਂ, ਅਤੇ ਇਸ ਤੋਂ ਵੀ ਡਰ ਲੱਗਦਾ ਕਿ ਯਾਰ ਕਿਤੇ ਇਹ ਨਾ ਸਿਲਸਿਲਾ ਹੋ ਜਾਏ ਮੇਰਾ ਕੋ ਮਸਲਾ। ਲੇਕਿਨ ਮੈਂ ਆਪਣੇ ਤੌਰ 'ਤੇ ਆਪਣੀ ਜ਼ਾਤ ਵੱਲੋਂ ਜਾਂ ਜਿਹੜੇ ਮੇਰੇ ਕੋਲ ਤੇਰੇ ਵਰਗੇ ਯਾਰ ਦੋਸਤ ਜਾਂ ਜਿਹਨਾਂ ਨੂੰ ਪਤਾ ਹੈ ਕਿ ਯਾਰ ਇਹ ਮਤਲਬ ਜਾਣਗੇ, ਮੈਂ ਤਾਂ ਮਤਲਬ ਇਹ ਨਹੀਂ ਚੱਕਰ ਹੈਗਾ ਕਿ ਅੱਛਾ ਹੁਣ ਉਹ ਕਹਿੰਦਾ ਸੀ ਅਤੇ ਮੈਂ ਮਤਲਬ ਇਹ ਕਰੀ ਜਾ ਰਿਹਾ, ਤੁਸੀਂ ਮਤਲਬ ਇਹ ਵੀ ਗਿਣੀ ਜੋ ਮੇਰਾ। ਅਤੇ ਇਨਸ਼ਾ ਅੱਲਾਹ ਚਲੋ ਖੈਰ ਕਰਾਂਗੇ ਇਨਸ਼ਾ ਅੱਲਾਹ ਤਾਲਾ। ਇਹ ਇੱਕ ਮੇਰਾ ਵੀਰ ਹੋਰ ਆ, ਦੇਖਣਾ ਜ਼ਰਾ ਪੁੱਟ ਸੈਡੀ ਟੋਪੀ ਪਾਈ ਇਹਨੇ, ਇਹ ਚੈੱਕ ਕਰਨਾ। ਲਓ ਜੀ, अस्सलाम वालेकुम। ਮੇਰਾ ਨਾਮ ਮੁਹੰਮਦ ਮੈਂ ਦੱਸ ਕਿ ਪਿਆਰ ਆ। एक सुनो तू कोला जिद ਅੱਜ ਕੱਲ ਹੁੰਦਾ ਨਹੀਂ ਗੁਜ਼ਾਰਾ ਤੇ ਆਪਾਂ ਨੂੰ ਕਹਿੰਦੀ ਭਾਜੀ ਨੇ ਕਿਹਾ ਸੀ ਨਾ ਵੀਡੀਓ ਬਣਾਉਣੀ ਆ ਤਾਂ ਆਪਾਂ ਛੋਟੀ ਵੀਡੀਓ ਬਣਾ ਲੈਣੀ ਆ, ਠੀਕ ਹੈ ਨਾ। ਤੇ ਉੱਤੇ ਆਪਾਂ ਨੇ ਤੈਨਾਂ ਤੇ ਬਲਾਈਂ ਦਵਾਈ ਤਰਨਾ ਟੈਂਟ ਨਹੀਂ ਲੈਣੀ। ਮੈਨੂੰ ਕੋਈ ਤੋਂ ਟੈਂਟ ਨਹੀਂ ਲੱਭਣ ਦਿਆ ਤੇ ਮੈਂ ਪਹਿਲਾਂ ਹੀ ਥੱਤ ਮਾਰਦੀ ਆ। ਮੈਨੂੰ ਪਤਾ ਇਹ ਥੱਤ ਮਾਰੀ ਨਾ ਠੀਕ ਆ ਬਸ ਇੰਨੀ, ਚਲੋ ਠੀਕ ਆ। ਲਓ ਜੀ, ਥੈਂਕ ਯੂ, ਲਵ ਯੂ ਵੀਰ ਦੀ, ਬਹੁਤ ਸ਼ੁਕਰੀਆ ਤੁਹਾਡਾ। ਠੀਕ ਆ ਜੀ। ਅਗਲਾ ਮੈਸੇਜ ਮੇਰਾ ਭਾਈ ਇਹ ਜਨਾਬ ਇਹ ਥੋਂਦੇ ਦਰਦ ਭਾਜੀ 30 ਨੇ। यार आप लोगों ने अलामा इकबाल का शेर नहीं तेरा नशेमन कसर सुल्तानी के गुंबद पर सुना होगा, लेकिन इस तरीके से नहीं सुना होगा जिस तरीके से अब आपको मैं सुनाने लगा जी। मैं सरगो था कि जिस बिल्डिंग में रहता था मेरे यारो, वाह, उसी बिल्डिंग के नीचे एक हंसी दिलशाद रहती थी। वाह। मैं सुबह उठ के ऊपर से बस नीचे झांका करता था। ओहो, अगर वो कमरे में होती तो मैं कुछ खासा करता था। आहा, कहा एक रोज मैंने शरबते दीदार पिलवाओ, आए, तरसते हैं तुम्हें मिलने को हमको पास बुलवाओ। वाह। मेरी इस बात पे उसने मुझे टी पार्टी दे दी। शराबे दीद की जालिम ने पूरी बाल्टी दे दी। वाह, उधर चाय की चली चुस्की, इधर आंखों ने पी विस्की। आए, थोड़ा मैं उस तरफ खिसका, आए, थोड़ी वो इस तरफ खिसकी। आहा, कहा मैंने तुम्हारा नाम क्या है कुछ तो बतलाओ। लगी कहने मुझे शाहीन कहते हैं जी फरमाओ। कहा मैंने कि क्या ये सब तुम्हें शाहीन कहते हैं, तो क्या शाहीन अंदर वाले कमरों में भी रहते हैं। नहीं तेरा नशेमन कसर सुल्तानी के गुंबद पर, तू शाही है बसेरा कर पहाड़ों की चट्टानों। वाह 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 वाह। ਇਹ ਭਾਜੀ ਮੈਂ ਤੁਹਾਨੂੰ ਕਿਹਾ ਸੀ ਆਪਣੀ ਵੀਡੀਓ ਬਣਾ ਕੇ ਭੇਜਣੀ ਆ ਤਾਂ ਉੱਥੋਂ ਚੁੱਕ ਕੇ ਨਹੀਂ ਭੇਜ ਦੇਣੀ ਕਿਸੇ ਦੀ, ਭਾਵੇਂ ਆਪਣੀ ਵੀ ਆ ਤੁਹਾਡੀ, ਲੇਕਿਨ ਉੱਥੋਂ ਚੁੱਕ ਕੇ ਟਿਕਟੋਕ ਤੋਂ ਜਾਂ ਕਿਤੇ ਇੰਸਟਾ ਤੋਂ ਇੱਧਰੋਂ ਉੱਧਰੋਂ ਨਹੀਂ ਭੇਜਣੀ।
ਭਾਵੇਂ ਨਾ ਸਪੈਸ਼ਲ ਵੀਡੀਓ ਪਤਾ ਲੱਗੇ ਕਿ ਭਾਜੀ ਇਹ ਵੀਡੀਓ ਜਿੱਦਾਂ ਪਹਿਲੇ ਮੇਰੇ ਭਰਾਵਾਂ ਨੇ ਭੇਜੀ ਇੰਜ ਭੇਜੋ, ਇਹੀ ਗੱਲ ਕਰ ਦਿੰਦੇ, ਲੇਕਿਨ ਸਰ ਕਰਦੇ ਸਪੈਸ਼ਲ ਸਾਡੇ ਸ਼ੋਅ ਵਾਸਤੇ। ਲਓ ਜੀ ਅਗਲਾ ਜਨਾਬ ਪੜ੍ਹਦੇ ਆ। ਵਾਹ ਵਾਹ ਭਾਜੀ, ਕਿਆ ਕਹਿੰਦੇ ਤੁਹਾਡੇ। ਇਹ ਇੱਕ ਹੋਰ ਭਾਜੀ ਨੇ ਭੇਜਿਆ ਕੋਈ ਮੈਨੂੰ, ਇਹ ਦੇਖ ਨਜ਼ਰ। ਹਾਂਜੀ जानी हम जीशान राजपूत हैं, तुम्हारे रूहानी शागिर्द हैं हम। जानी भाई मेरा सवाल ये है आपसे, मेरा सवाल नहीं रिक्वेस्ट है जी, कि आप की वीडियोस में फरीद साबरी ने और सब ने पश्तो, सराइकी, उर्दू, पंजाबी हर जुबान का इस्तेमाल किया है। हमारी राजपूतों की हरियाणवी जुबान है जिसको रांगड़ी जुबान भी कहते हैं। कभी वीडियोस में उसमें भी कोई शायरी या कोई उसमें भी आप जो है ना उसका भी इस्तेमाल करें, हमें खुशी होगी। और आपकी नज़र शेर है कि आपकी शख्सियत किसी तारुफ की मोहताज नहीं, आपका खलूस काफ़ी है आपकी पहचान के लिए। बहुत शुक्रिया। ज़िशान राजपूत फ्राम सऊदी अरेबिया। ਲਵ ਯੂ ਵੀਰੇ ਜ਼ਿਸ਼ਾਨ ਭਾਈ, ਥੈਂਕ ਯੂ, ਲਵ ਯੂ ਯਾਰ, ਮਾਸ਼ਾਅੱਲਾ ਸੋਹਣਾ ਸੀ ਹੈ ਬੱਚਾ, ਕੂਲਾ ਟਾਈਪ ਨਿਜ਼ਾਮ। ਵੀਡੀਓਜ਼ ਐਲੋ ਭਾਜੀ, ਲਓ ਜੀ ਮੇਰਾ ਵੀਰ ਆਇਆ ਜੀ, ਨਵਾਂ ਮੇਰਾ ਵੀਰ ਹੈ ਜੀ, ਤਾਜ਼ਾ ਬੂਟਿਆਂ ਦਾ ਪੱਕਾ ਵੀਰ ਮੇਰਾ, ਗੱਡੀ ਚਲਾਉਂਦੇ ਹੋਏ ਮੇਰਾ ਵੀਰ ਹਾਜ਼ਰ ਹੈ ਜਨਾਬ। ਭਾਈ ਮੈਂ ਕੱਲ ਗੱਡੀ ਚਲਾਉਂਦੇ ਨਾ ਤੁਹਾਡਾ ਜਦੋਂ ਮੈਂ ਢੋਲਕੀ ਦੇਖੀ ਨਾ, ਜਦੋਂ ਤੁਸੀਂ ਉਹ ਢੋਲਕੀ ਵਜਾਇਓ ਜਿਹੜਾ ਮਹਿੰਦੀਆਂ ਸ਼ਾਦੀਆਂ ਦੇ ਉੱਤੇ, ਯਕੀਨ ਕਰੋ ਕੋਈ 10 ਕੁ ਵਾਰੀ ਬੁਲਾਇਆ ਤੇ ਮੈਂ ਹੱਸੀ ਜਾਵਾਂ ਪੈ ਗਈ ਯਾਰ ਕਿ ਆਪਾਂ ਜਾਨੀ ਭਾਈ ਹੀਰੇ ਨੇ। ਬਸ ਇਹ ਕੀ ਸੀ? ਉਹ ਵੀਰੇ ਆਪਣਾ ਨਾਂ ਦੱਸਿਆ ਭਾਈ ਨੇ ਆਪਣਾ? ਠਹਿਰੋ ਇੱਕ ਮਿੰਟ। ਅੱਛਾ ਭਾਜੀ ਹੁਣੀ ਕਹਿ ਰਹੇ ਨੇ ਕਿ ਭਾਜੀ ਉਹਨਾਂ ਨੇ ਨਾਂ ਨਹੀਂ ਦੱਸਿਆ ਆਪਣਾ, ਇਹ ਨਹੀਂ ਦੱਸਿਆ ਕਿ ਭਾਜੀ ਮੈਂ ਫਲਾਂ ਸ਼ਹਿਰ 'ਚ ਹਾਂ, ਮੈਂ ਫਲਾਂ ਮੁਲਕ 'ਚ ਹਾਂ, ਮੈਂ ਗੱਡੀ ਚਲਾ ਰਿਹਾ, ਅਤੇ ਮੈਨੂੰ ਇੰਝ ਲੱਗ ਰਿਹਾ ਹੈਲੀਕਾਪਟਰ ਚਲਾ ਰਹੇ ਨੇ ਭਾਜੀ ਹੁਣੀ, ਲੇਕਿਨ ਆਵਾਜ਼ ਜਿਹੜੀ ਕੋਸਤਾਨ ਵਾਲੀ ਆ ਰਹੀ। ਅੱਛਾ ਭਾਜੀ ਹੁਣੀ ਕਹਿ ਰਹੇ ਨੇ ਕਿ ਤੁਸੀਂ ਇੱਕ ਸ਼ੋਅ 'ਚ ਢੋਲਕੀ ਵਜਾਈ ਸੀ, ਵਿਆਹ ਵਾਲੀ ਛੱਲੇ ਵਾਲੀ, ਟਿਕ ਟਕ ਟਕ ਟਕ, ਅਤੇ ਉਹ ਦੱਸ ਰਹੇ ਨੇ ਕਿ ਵੀ ਮੈਂ ਹੈਰਾਨ ਹੋ ਗਿਆ ਕਿ ਯਾਰ ਹੈ ਭਾਜੀ ਇਹ 'ਚ ਹੈਰਾਨ ਵਾਲੀ ਕਿਹੜੀ ਗੱਲ ਆ? ਮੇਰੇ ਕੋਲ ਕਿਹੜਾ ਢੋਲਕੀ ਹੈ ਨਹੀਂ ਸੀ ਅਤੇ ਮੈਂ ਵਜਾ ਦਿੱਤੀ, ਇਹਦੇ 'ਚ ਕਿਹੜੀ ਹੈਰਾਨਗੀ? ਢੋਲਕੀ ਪਈ ਸੀ, ਮੈਂ ਮਾੜੀ ਟਿਕ ਟਿਕ ਕਰਦਾ, ਬੁੜੀਆਂ ਵੀ ਵਜਾ ਲੈਂਦੀਆਂ ਨੇ, ਲੇਕਿਨ ਤੁਸੀਂ ਨਹੀਂ ਸੀ ਨਾ, ਤੁਹਾਨੂੰ ਇਹ ਪਤਾ ਕਿ ਮੈਨੂੰ ਵੀ ਵਜਾਉਣੀ ਆਉਂਦੀ ਹੈ। ਲਓ ਜੀ ਇਹ ਇੱਕ ਭਾਜੀ ਹੋਰ ਜ਼ਰਾ ਇਹ ਚੈੱਕ ਕਰਦੇ ਆ, ਭਾਜੀ ਨਹੀਂ ਮੇਰਾ ਖਿਆਲ ਇਹ ਦੇਖੋ ਜ਼ਰਾ ਕਿੱਥੇ ਖੜੇ ਨੇ ਔਰ ਕੀ ਗੱਲ ਕਰ ਰਹੇ ਨੇ, ਚੈੱਕ ਕਰੋ। ਲਓ ਜੀ अस्सलाम वालेकुम सजाद जानी भाई, अल्लाह पाक आपकी लंबी ज़िंदगी अता फरमाए, अल्लाह पाक आपको कामयाबी अता फरमाए मज़ीद। और मेरी आपकी कभी मुलाकात नहीं हुई, लेकिन मैंने 3 बार आपको ख्वाब में देखा अपने, और तीनों बार ख्वाब में भी देखकर यही कहा है कि जानी भाई आपको मैंने ख्वाब में देखा है। और मैं बड़ा दुआ गूँ आपके लिए, अल्लाह पाक आपको लंबी ज़िंदगी अता फरमाए। आपके जो मसले चल रहे थे अल्लाह पाक ने आपको बड़ा सुरखरू किया उसके अंदर, मैं बड़ा खुश हूँ। और मैं आपको बहुत पुराना जानता हूँ, बहुत अरसे से मैं आपको जानता हूँ, लेकिन मेरी कभी आपसे मुलाकात हो नहीं पाई। बहुत मतलब ये आपका तब ये चाचा बूटा चलता था, तब से मैं आपको देख रहा हूँ, लेकिन मैं कभी आपसे मिल नहीं पाया, मुझे कभी मौका नहीं मिला। मैं आज खाना का मैंने उम्रा कंप्लीट किया है और मुझे आपकी याद आई। अल्लाह पाक आपकी तमाम मुश्किलें आसान करे और अल्लाह करे मेरी वीडियो आप तक पहुँच जाए, आप एक बार देख लें तो जानी भाई अल्लाह पाक आपकी लंबी ज़िंदगी करे, लंबी हयाती करे आपकी और आपकी सारी टीम के लिए मेरी दुआएं हैं। फरीद भाई, अब्बास, दानिश, साजिद मिठापुरिया, जितने भी आपके टीम मेंबर्स हैं, जितने भी जिनको हम नहीं जानते, कैमरामैन हो गया, सारे जो हो गए, अल्लाह पाक की तमाम को जो डिज़र्व करते हैं अल्लाह पाक आपको वो अता करे। मैंने हमेशा ये कहा है कि आपको अभी तक वो कामयाबी नहीं मिली जो आप डिज़र्व करते हैं। जितना अल्लाह पाक ने आपको अता किया, जितना अल्लाह पाक ने आपको नवाजा है, अभी तक आपको वो कामयाबी नहीं मिली, हमने नहीं देखी। मैं अबू धाबी में रहता हूँ और मेरी वहाँ भी बात होती है कि आप जो कामयाबी डिज़र्व करते हैं वो आज तक आपको नहीं मिली, वो उसका बिल्कुल एक 10% आप कह सकते हैं कि वो आपको मिला है और आप उससे बहुत ऊपर हैं। तो जानी भी अल्लाह पाक आपकी हयाती करे, आपको लंबी ज़िंदगी अता फरमाए, आपकी वालदा का साया आपके सर पर सलामत रखे और इंशाअल्लाह ताला अल्लाह ने चाहा तो मैं ज़रूर आपसे मिलूँगा। और अल्लाह पाक बस एक बार बेशक मेरी आपसे फ़ोन में बात हो जाए, बस मेरे लिए बहुत है। अल्लाह के घर में मुझे आपकी याद आई और जानी भाई अल्लाह पाक आपको लंबी ज़िंदगी अता फरमाए और जो आपकी ख्वाहिशात हैं, जो आपकी दुआएं, अल्लाह पाक जल्द से जल्द कबूल फरमाए, आमीन। सर ਪਹਿਲੀ ਗੱਲ ਤਾਂ ਹੈ ਕਿ ਇਹ ਜਿਹੜੀ ਤੁਸੀਂ ਆਪਣੀ ਵੀਡੀਓ ਆਪ ਦੇਖ ਲੈਣਾ, ਆਪਣੀ ਵੀਡੀਓ ਤੁਸੀਂ ਆਪ ਹੀ ਦੇਖ ਲੈਣਾ,
ਤੇ ਫਿਰ ਮੈਨੂੰ ਤੁਸੀਂ ਦੱਸਣਾ ਕਿ ਕਾਮਯਾਬੀ ਜਿਹੜੀ ਹੈ ਹੋਰ ਕੀ ਹੁੰਦੀ ਹੈ, ਇੱਜ਼ਤ ਪਿਆਰ ਮੁਹੱਬਤ ਹੋਰ ਕੀ ਹੁੰਦਾ ਹੈ। ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਜ਼ਿਆਦਾ ਕੋਈ ਹੁੰਦਾ ਹੋਏਗਾ ਕਿ ਤੁਸੀਂ ਜਿਸ ਜ਼ਾਤ ਦੇ ਘਰ ਖੜ੍ਹੇ ਹੋ ਔਰ ਤੁਸੀਂ ਮੇਰੇ ਲਈ ਵੀਡੀਓ ਬਣਾ ਰਹੇ ਹੋ, ਉਹ ਦੁਆ ਹੀ ਹੋ ਗਈ ਨਾ ਵੀ ਇੱਕ ਹਿਸਾਬ ਦੀ ਕਿ ਤੁਸੀਂ ਉੱਥੇ ਖਲੋਤੇ ਉਸ ਘਰ ਦੇ ਅੱਗੇ ਖਲੋਤੇ ਦੁਆ ਕਰ ਰਹੇ ਹੋ। ਸਰ ਹੋਰ ਕੀ ਚਾਹੀਦਾ। ਦੂਸਰੀ ਗੱਲ ਤੁਸੀਂ ਕੀਤੀ ਕਿ ਜਿਹੜਾ ਪਿੱਛੇ ਜੇ ਤੁਹਾਡੇ ਤੇ ਇੱਕ ਮਸਲਾ ਬਣਿਆ ਸੀ, ਤੁਸੀਂ ਉਹ ਅੱਲਾ ਪਾਕ ਨੇ ਸਰ ਉਹਦੀ ਕੋਈ ਟੈਨਸ਼ਨ ਨਹੀਂ ਮੈਨੂੰ, ਕਿਉਂਕਿ ਮੈਨੂੰ ਆਪਣੇ ਅੰਦਰ ਦਾ ਪਤਾ ਹੈ, ਮੈਨੂੰ ਮੇਰੇ ਅੱਲਾ ਦਾ ਪਤਾ ਹੈ, ਅੱਲਾ ਨੂੰ ਮੇਰਾ ਪਤਾ, ਮੈਨੂੰ ਆਪਣੇ ਅੰਦਰ ਦਾ ਪਤਾ। ਉਹ ਕੋਈ ਪ੍ਰੋਬਲਮ ਨਹੀਂ, ਨੋ ਟੈਨਸ਼ਨ, ਉਹਦਾ ਕੋਈ ਮਸਲਾ ਨਹੀਂ। ਅੱਛਾ, ਤੁਹਾਡਾ ਇਹ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਅਤੇ ਬਾਕੀ ਇਨਸ਼ਾਅੱਲਾ ਮਿਲਾਂਗੇ, ਆਪਾਂ ਜ਼ਰੂਰ ਮਿਲਾਂਗੇ ਇਨਸ਼ਾਅੱਲਾ ਤਾਲਾ। ਤੁਸੀਂ ਪਲੀਜ਼ ਇੱਦਾਂ ਕਰ ਦਿਆ ਕਰੋ ਸਰ ਕਿ ਨਾ ਤੁਸੀਂ ਇੱਕ ਨਾਮ ਆਪਣਾ ਸ਼ਹਿਰ ਆਪਣਾ ਜਿਹੜਾ ਨਾ ਉਹ ਕੰਟਰੀ ਸਿਟੀ ਨਾਮ, ਇਹ 3-4 ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਬੇਸਿਕ, ਐਵੇਂ 10 ਸੈਕਿੰਡ 'ਚ ਬੰਦਾ ਕਹਿੰਦਾ ਅਸਲਾਮ ਵਾਲੇਕੁਮ ਜੀ, ਮੈਂ ਜਾਨੀ ਭਾਈ ਮੈਂ ਸ਼ਾਹਦ ਬੋਲ ਰਿਹਾ ਸਪੇਨ 'ਚੋਂ, ਠੀਕ ਹੈ ਜੀ, ਅਤੇ ਮੇਰੀ ਇੱਕ ਛੋਟੀ ਜਿਹੀ ਸ਼ੌਪ ਆ ਅਤੇ ਇਸ ਚੀਜ਼ ਦੀ, ਔਰ ਮੈਂ ਇਹ ਗੱਲ ਕਰਨਾ ਚਾਹ ਰਿਹਾ ਸਾਂ, ਬਸ ਕੋਈ ਇਸ਼ੂ ਨਹੀਂ। ਅਤੇ ਨਾਜ਼ਰੀਨ ਲਓ ਜੀ, ਇਹ ਕੋਈ ਥੋੜ੍ਹੀਆਂ ਇਹ ਮੈਂ ਟੈਸਟਿੰਗ ਕਰ ਰਿਹਾ, ਟੈਸਟਿੰਗ ਪ੍ਰੋਗਰਾਮ ਮੈਂ ਚਲਾ ਰਿਹਾ। ਕਮੈਂਟਸ ਮੈਨੂੰ ਬਹੁਤ ਸਾਰੇ ਆਏ ਨੇ ਟੀ ਟਾਈਮ ਦੇ, ਉਹਦੇ ਵਿੱਚ ਥੋੜ੍ਹਾ ਜਿਹਾ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਸੀ ਕਿ ਯਾਰ ਇੱਕ ਮੈਂ ਸ਼ੋਅ ਦੇ ਵਿੱਚ ਕਿਹਾ ਵੀ ਹੈ ਟੀ ਟਾਈਮ 'ਚ ਹਾਲੇ ਅਪਲੋਡ ਨਹੀਂ ਹੋਇਆ, ਹੋ ਸਕਦਾ 2-4 ਦਿਨ 'ਚ ਅਪਲੋਡ ਹੋ ਜਾਵੇ। ਉਹਦੇ 'ਚ ਮੈਂ ਬੜੀ ਡਿਟੇਲ ਨਾਲ ਇਹ ਗੱਲ ਦੱਸੀ ਹੈ। ਅਤੇ ਹੁਣ ਵੀ ਮੈਂ ਥੋੜ੍ਹਾ ਜਿਹਾ ਦੱਸ ਦਿੰਦਾ ਕਿ ਸਰ ਟੀ ਟਾਈਮ ਸ਼ੋਅ ਨਹੀਂ ਹੈਗਾ, ਤੁਸੀਂ ਇਹਨੂੰ ਉਸ ਕ੍ਰਾਈਟੇਰੀਆ 'ਚ ਨਾ ਲਿਆਓ ਕਿ ਵੀ ਇਹ ਫਿੱਕਾ ਜਾਂ ਮਿੱਠਾ ਜਾਂ ਇਹ ਸ਼ੋਅ ਇਸ ਤਰ੍ਹਾਂ ਜਾਂ ਇਸ ਤਰ੍ਹਾਂ ਜਾਂ ਇਸ ਤਰ੍ਹਾਂ, ਇਹ ਉਹਦੇ 'ਚ ਹੈ ਹੀ ਨਹੀਂ। ਇਹ ਮਖਸੂਸ ਲੋਕਾਂ ਦਾ ਸ਼ੋਅ ਆ, ਉਹਨਾਂ ਵਾਸਤੇ ਹੀ ਆਪਾਂ ਕਰੀਦਾ ਵਾ, ਉਹੀ ਉਹਨੂੰ ਦੇਖਦੇ ਨੇ। ਇਹ ਆਵਾਮ ਰੋਡ 'ਤੇ ਪਈ ਉਹ ਚੀਜ਼ ਨਹੀਂ ਕਿ ਜਿਹੜਾ ਲੰਘਦਾ ਪਾਉਂਦਾ ਦੇਖ, ਇਹ ਉਹਨੇ ਹੀ ਦੇਖਣਾ ਜਿਹੜਾ ਅੱਗੇ ਨੂੰ ਦੇਖਦਾ, ਜਾਂ ਜਿਹੜਾ ਥੋੜ੍ਹੇ 1-1 2-2 3-3 ਲੋਕ ਸਾਡੇ ਨਾਲ ਜੁੜੀ ਜਾ ਰਹੇ ਨੇ ਇਸ ਫਾਰਮੈਟ ਨੂੰ ਲੈ ਕੇ। ਇਹ ਉਹ ਨਹੀਂ ਚੱਕਰ ਹੈਗਾ ਕਿ ਵੀ ਇੱਕ ਸ਼ੋਅ ਆ ਅਤੇ ਅੱਜ ਫਿੱਕਾ ਹੋ ਗਿਆ, ਅਤੇ ਇਹ ਤਾਂ ਇੱਕ ਮਤਲਬ ਗੈਦਰਿੰਗ ਆ, ਠੀਕ ਹੈ ਜੀ। ਅਤੇ ਬਸ ਅੱਜ ਲਈ ਇੰਨਾ ਹੀ, ਆਪਣਾ ਖਿਆਲ ਰੱਖੋ ਅਤੇ ਇਨਸ਼ਾਅੱਲਾ ਇਹ ਵੀਡੀਓਜ਼ ਭੇਜੋ। ਤਾਂ ਪਤਾ ਲੱਗ ਗਿਆ ਨਾ ਕਿ ਵੀ ਮੈਂ ਵੀਡੀਓਜ਼ ਜਿਹੜੀਆਂ ਨੇ ਨਾ ਉਹ ਮੈਂ ਹੁਣ ਚਲਾਈਆਂ ਨੇ ਵਿੱਚ, ਅਤੇ ਸਰ ਵੀਡੀਓ ਭੇਜੋ, ਲਾਜ਼ਮੀ ਵੀਡੀਓਜ਼ ਭੇਜੋ, ਔਰ ਵੀਡੀਓ 'ਚ ਕੋਈ ਨਾ ਕੋਈ ਗੱਲ ਐਸੀ ਕਰੋ ਕਿ ਜਿਹਦੇ ਉੱਪਰ ਮੈਂ ਥੋੜ੍ਹਾ ਜਿਹਾ ਅਸੀਂ ਕੁਛ ਫਨ ਕਰ ਸਕੀਏ, ਠੀਕ ਹੈ ਨਾ। ਅਤੇ ਆਪਣਾ ਬਹੁਤ ਖਿਆਲ ਰੱਖੋ, ਇਨਸ਼ਾਅੱਲਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਰੱਬ ਰੱਖਾ।